हुकूमत बदल गई, मोदी प्राइम मिनिस्टर बन गया। फिर जिथे मोदी अमित शाह खुद हज़ारां मुसलमानों का खून बहा के ताकत तक पहुंचे सी, वो सारे जड़े ने अपने आप को भी उन्होंने बरी कर लिया। सुप्रीम कोर्ट तक जे जज लोए वर्गे ने अमित शाह के खिलाफ जी इन्वेस्टिगेशन, उसका मर्डर ही करवाता जज का ही। करनल प्रोहत मराठा लाइट इन्फेंट्री के 1994 काडर का जोड़ा है वो कमीशन होया सी और मिलिटरी इंटैलीजेंस के 2005 ਦੇ ਵਿੱਚ गया। सो 3 साल ਦੇ ਵਿੱਚ ਇਹ फुली हिंदुत्व एजेंडे के उत्ते दहशतगर्दी का काम कर रहा है। अरेस्ट 2008 ਦੇ ਵਿੱਚ ਕੀਤਾ, प्रोलॉन्ग ट्रायल ਚੱਲਿਆ। 2017 ਦੇ ਵਿੱਚ ਜਿਹੜਾ ਉਸ ਨੂੰ ਸੁਪਰੀਮ ਕੋਰਟ ਨੇ ਬੇਲ ਦੇ ਦਿੱਤੀ, ਯਾਨੀ ਹੁਣ 2017 ਮੋਦੀ ਪੀਰੀਅਡ ਹੈ ਔਰ ਵਾਪਸ ਜਾ ਕੇ ਇਹ ਬੇਲ ਦੇ ਉੱਤੇ ਹੈ ਔਰ ਕਰਨਲ ਪ੍ਰੋਹਤ ਜਿਹੜਾ ਵਾਪਸ ਜਾ ਕੇ ਆਪਣਾ ਕਰਨਲ ਦਾ ਚਾਰਜ ਲੈ ਲੈਂਦਾ। ਹਿੰਦੂ ਆਤੰਕਵਾਦ ਜਿਹੜਾ ਅਸਲ ਦੇ ਵਿੱਚ ਉਸ ਨੂੰ ਹੀ ਉਹਨਾਂ ਨੇ ਰਾਸ਼ਟਰਵਾਦ ਦਾ ਨਾਮ ਦਿੱਤਾ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत विच हिंदूत्वी अतवादी का जिहड़ा राज है 2008 विच मालेगांव बंब धमाकिਆਂ ਦੇ ਮੁੱਖ ਸਾਜ਼ਿਸ਼ਕਰਤਾ ਕਰਨਲ ਪ੍ਰੋਹਤ ਦੀ ਗ੍ਰਿਫਤਾਰੀ ਹੋਈ ਸੀ और कई साल केस चलन तो बाद हिंदूत्वी अदालतां ने उस नूं बरी कर दिता और 9 साल बाद वो वापस करनल के अहुदे ते जा लगा ਅਤੇ ਹੁਣ उस नूं ब्रिगेडियर पोस्ट ਤੇ ਜਿਹੜਾ ਲਾਇਆ ਗਿਆ ਹੈ। ਸੋ ਇਹ ਹੈ ਭਾਰਤ ਦੀ ਜਮਹੂਰੀਅਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अज तो हुण खुल के भारत की ब्यूरोक्रेसी, अफसरशाही जिन्हों असीं कहते हैं, अदालतां, मीडिया और लैजिसलेचर उन्हां दा विधान वो खुल के मनु समृति नूं संविधान बनाउण और ब्राह्मणवाद की डोमीनेंस वाल बड़ी तेज़ी नाल वध रहे हैं। हिंदू आतंकवाद ने चार चफेरे खौफ डर पैदा किया है। हिंदू विजिलांटे ग्रुप जिन्हों मर्जी जिहड़ा वो कुट कुट के मार देण, किसी नूं गऊआं नूं मारन का दोष ला के ते किसी नूं हिंदू धर्म का अपमान करन का नां ला के जां जिहदी भी कोई धार्मिक चिन्हां वाले मुसलमान ਜਾਂ ਦੂਜੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੈ ਸ਼੍ਰੀ ਰਾਮ ਬੁਲਾਉਣ ਦੇ ਨਾਂ ਥੱਲੇ ਉਹਨਾਂ ਦਾ ਕਟਾਪਾ ਚਾੜਨ ਜਾਂ ਕਿਤੇ ਲਵ ਜਿਹਾਦ ਤੇ ਕਿਤੇ ਕੋਈ ਹੋਰ ਇਸ ਕਿਸਮ ਦੇ ਝੂਠੇ ਜਿਹੜੇ ਇਲਜ਼ਾਮ ਲਾ ਕੇ ਜੋ ਕੁਛ ਉਹ ਕਰ ਰਹੇ ਨੇ। ਲੇਕਿਨ ਜਿਸ ਜ਼ਮਾਨੇ ਦੇ ਵਿੱਚ ਈਵਨ ਕਾਂਗਰਸ ਦੀ ਹਕੂਮਤ ਸੀ, ਕਿਉਂਕਿ ਆਲਮੋਸਟ 2004 ਦੇ ਵਿੱਚ ਜਿਹੜਾ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣੇ ਔਰ 2014 ਚ ਮੋਦੀ ਬਣੇ। ਹੁਣ ਉਸ ਪੀਰੀਅਡ ਦੇ ਵਿੱਚ ਜਦੋਂ ਥੋੜ੍ਹਾ ਬਹੁਤ ਜਿਹੜੀਆਂ ਇਨਵੈਸਟੀਗੇਟਿਵ ਏਜੰਸੀ ਸੀ, ਜਿਵੇਂ ਮਹਾਰਾਸ਼ਟਰ ਦਾ ਐਂਟੀ ਟੈਰਰਿਜ਼ਮ ਸਕੁਆਡ ਸੀ, ਜਿਸ ਨੂੰ ਇੱਕ ਬਹੁਤ ਡੈਡੀਕੇਟਿਡ ਮਰਾਠਾ ਆਫਿਸਰ ਹੇਮੰਤ ਕਾਰਕਰੇ ਉਹ ਲੀਡ ਕਰ ਰਿਹਾ ਸੀ। ਔਰ ਉਸ ਪੀਰੀਅਡ ਦੇ ਵਿੱਚ 2-3 ਥਾਵਾਂ ਦੇ ਉੱਤੇ ਜਿਹੜੀਆਂ ਘਟਨਾਵਾਂ ਹੋਈਆਂ ਦਹਿਸ਼ਤਗਰਦੀ ਦੀਆਂ, ਸਮਝੌਤਾ ਐਕਸਪ੍ਰੈਸ ਜਿਹੜੀ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਟ੍ਰੇਨ ਸੀ, ਉਸ ਦੇ ਉੱਤੇ ਅਟੈਕ ਹੋਇਆ, ਕਿੰਨੇ 60 ਕੇ 70 ਲੋਕ ਮਾਰੇ ਗਏ ਸੀ। ਫਿਰ ਮਾਲੇਗਾਂव ਮਹਾਰਾਸ਼ਟਰ ਦੇ ਵਿੱਚ ਬੰਬ ਧਮਾਕੇ ਹੋਏ, ਉਸ ਦੇ ਵਿੱਚ ਜਾਨੀ ਨੁਕਸਾਨ ਹੋਇਆ। ਫਿਰ हैदराबाद ਦੀ ਮਸਜਿਦ ਦੇ ਉੱਤੇ ਜਿਹੜਾ ਹੈ ਉੱਥੇ ਹੋਇਆ। ਔਰ ਹੇਮੰਤ ਕਾਰਕਰੇ ਕਿਉਂਕਿ ਬਹੁਤ ਦਿਆਨਤਦਾਰ ਈਮਾਨਦਾਰ ਆਦਮੀ ਸੀ, ਉਹਨੇ ਜਦੋਂ ਐਂਟੀ ਟੈਰਰਿਜ਼ਮ ਸਕੁਆਡ ਵੀ ਸੀ ਉਹਦਾ ਉਹ ਇੰਚਾਰਜ ਸੀ, ਉਹਨੇ ਜਦੋਂ ਇਹ ਸਾਰੇ ਨੂੰ ਦੇਖਿਆ ਤੇ ਉਹਨੇ ਦੇਖਿਆ ਵੀ ਇਹ ਤਾਂ ਇਹ ਜਿਹੜੀ ਅਭਿਨਵ ਭਾਰਤ ਨਾਂ ਦੀ ਇੱਕ ਦਹਿਸ਼ਤਗਰਦ ਜਥੇਬੰਦੀ ਜਿਹੜੀ RSS ਦੀ ਆਫਸ਼ੂਟ ਹੈ, ਇਹ ਤਾਂ ਇਹਨਾਂ ਦਾ ਕੰਮ ਹੈ ਅਭਿਨਵ ਭਾਰਤ ਦਾ, ਤਿੰਨਾਂ ਹੀ ਇਹਨਾਂ ਕੇਸਿਸ ਦੇ ਵਿੱਚ। ਔਰ ਅਭਿਨਵ ਭਾਰਤ ਦੇ ਵਿੱਚ ਜਿਹੜਾ ਉਹਨਾਂ ਸਾਰਿਆਂ ਦਾ ਰਿੰਗ ਲੀਡਰ ਮਿਲਿਆ ਉਹ ਕਰਨਲ ਪ੍ਰੋਹਤ ਨਾਂ ਦਾ, ਕਰਨਲ ਫੌਜੀ ਕਰਨਲ, ਇੰਟੈਲੀਜੈਂਸ ਜਿਹੜੀ ਫੌਜ ਦੇ ਵਿੱਚ ਜਿਹੜਾ ਇੰਟੈਲੀਜੈਂਸ ਡਿਪਾਰਟਮੈਂਟ ਹੁੰਦਾ ਹੈ ਉਹਦਾ ਕਰਨਲ, ਉਹ ਲੀਡ ਕਰ ਰਿਹਾ। ਔਰ ਇਹਦੇ 'ਚ ਹੀ ਸਾਧਵੀ ਪ੍ਰਗਿਆ ਨਾਂ ਦੀ ਜਿਹੜੀ BJP ਦੀ ਲੀਡਰ ਸੀ ਹਿੰਦੂਤਵੀ, ਉਹ ਵੀ ਇਨਵੋਲਵ। ਸੋ ਉਹਨੇ ਕਰ ਲਿਆ, ਚੁੱਕ ਲਿਆ ਸਾਰਿਆਂ ਨੂੰ। ਔਰ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਵੀ ਹਿੰਦੂ ਦਹਿਸ਼ਤਗਰਦ ਲਫ਼ਜ਼ ਆਇਆ ਔਰ RSS ਘਬਰਾ ਗਈ, ਕਿਉਂਕਿ
ਇਹ ਪਹਿਲੀ ਵਾਰ ਸੀ ਕਿ ਕਿਸੇ ਨੇ ਹੇਮੰਤ ਕਾਰਕਰੇ ਵਰਗੇ ਨੇ, ਹਾਲਾਂਕਿ ਕਿਉਂਕਿ ਦਿੱਲੀ 'ਚ ਭਾਵੇਂ ਕਾਂਗਰਸ ਦੀ ਹਕੂਮਤ ਮਨਮੋਹਨ ਸਿੰਘ ਕੋਈ ਬਹੁਤ ਸਖਤ ਨਹੀਂ ਸੀ, ਲੇਕਿਨ ਹੋਮ ਮਿਨਿਸਟਰੀ ਔਰ ਸ਼ਾਇਦ ਉਦੋਂ ਪੀ ਚਿਦੰਬਰਮ ਜਾਂ ਦੂਸਰੇ ਤੀਸਰੇ ਜਿਹੜੇ ਨੇ ਉਹਨਾਂ ਨੂੰ ਵੀ ਲੱਗਦਾ ਸੀ ਵੀ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏ। ਸੋ ਇਵੈਂਚੁਅਲੀ ਬੰਬੇ ਬਸ ਧਮਾਕੇ ਹੋਏ ਜਿਹੜੇ ਜ਼ਾਹਰ ਹੈ ਅਫਜ਼ਲ ਗੁਰੂ ਤੇ ਫਰਾਣੇ ਟਿਮਕੇ ਦੇ ਨਾਲ ਉਹਨਾਂ ਨੇ ਜੋੜੇ, ਔਰ ਉਸ ਪੀਰੀਅਡ 'ਚ ਹੀ ਹੇਮੰਤ ਕਾਰਕਰੇ ਦਾ ਵੀ ਮਰਡਰ ਕਰਤਾ ਗਿਆ। ਔਰ ਕਹਾਣੀ ਇਹ ਬਣਾਈ ਗਈ ਕਿ ਜੀ ਹੇਮੰਤ ਕਾਰਕਰੇ ਨੂੰ ਉਹ ਬਿਲਕੁਲ ਪਲੈਨਡ ਸੀ ਕਿ ਵੀ ਉਹਨਾਂ ਨੂੰ ਲੱਗਾ ਵੀ ਹੇਮੰਤ ਕਾਰਕਰੇ ਨੇ ਤਾਂ ਹਿੰਦੂਤਵਾ ਦੀ ਦਹਿਸ਼ਤਗਰਦੀ ਦਾ ਸਾਰਾ ਪੋਲ ਖੋਲ੍ਹ ਦਿੱਤਾ। ਕਰਨਲ ਪ੍ਰੋਤ ਤੋਂ ਉਹਨਾਂ ਨੇ ਬਰਾਮਦ ਵੀ ਕਰ ਲਿਆ ਕਿੰਨੇ ਕੁਇੰਟਲਾਂ ਦੇ ਹਿਸਾਬ ਨਾਲ ਡਾਇਨਾਮਾਈਟ ਉਹ ਫੌਜ 'ਚੋਂ ਪ੍ਰੋਵਾਈਡ ਵੀ ਕਰ ਰਿਹਾ ਸੀ, ਗਾਈਡ ਵੀ ਕਰ ਰਿਹਾ ਸੀ, ਉਹਨਾਂ ਨੂੰ ਦੀ ਹਥਿਆਰਬੰਦ ਟ੍ਰੇਨਿੰਗ ਵੀ ਕਰਦਾ ਸੀ। ਔਰ ਪੂਰਾ ਉਹਨਾਂ ਨੂੰ ਲੱਗਾ ਵੀ RSS ਦਾ ਇੱਕ ਪੂਰਾ ਵਿੰਗ ਫੌਜ ਦੇ ਇੰਟੈਲੀਜੈਂਸ ਦੇ ਅੰਦਰ ਵੜਿਆ ਹੋਇਆ। ਔਰ ਇਹ 2008 ਦੇ ਵਿੱਚ ਮਾਲੇਗਾਂਵ ਬਲਾਸਟ ਹੋਏ ਸੀ ਜਿਹਦੇ 'ਚ ਕਰਨਲ ਪ੍ਰੋਤ ਮੁੱਖ ਦੋਸ਼ੀ ਸੀ। ਔਰ ਇਹ ਲਗਾਤਾਰ ਇਹ ਫਿਰ ਜੇਲ੍ਹ ਦੇ ਵਿੱਚ ਰਿਹਾ, ਇਹਦੇ 'ਤੇ ਕੇਸ ਚੱਲਦਾ ਰਿਹਾ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਹਕੂਮਤ ਬਦਲ ਗਈ, ਮੋਦੀ ਪ੍ਰਾਈਮ ਮਿਨਿਸਟਰ ਬਣ ਗਿਆ, ਫਿਰ ਜਿੱਥੇ ਮੋਦੀ ਅਮਿਤ ਸ਼ਾਹ ਖੁਦ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਬਹਾ ਕੇ ਤਾਕਤ ਤੱਕ ਪਹੁੰਚੇ ਸੀ, ਉਹ ਸਾਰੇ ਜਿਹੜੇ ਨੇ ਆਪਣੇ ਆਪ ਨੂੰ ਵੀ ਉਹਨਾਂ ਨੇ ਬਰੀ ਕਰ ਲਿਆ। ਸੁਪਰੀਮ ਕੋਰਟ ਤੱਕ ਜੇ ਜੱਜ ਲੋਏ ਵਰਗੇ ਨੇ ਅਮਿਤ ਸ਼ਾਹ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨ ਉਹਦਾ ਮਰਡਰ ਹੀ ਕਰਵਾਤਾ ਜੱਜ ਦਾ ਹੀ। ਔਰ ਜਿਹੜਾ ਈਵਨ ਹਿਰਦੇ ਪਾਂਡੇ ਵਰਗੇ ਲੋਕ ਜਿਹੜੇ ਵਿਦਨ ਗੁਜਰਾਤ ਇਹਨਾਂ ਦੇ ਵਿਰੋਧੀ ਸੀ ਉਹਨਾਂ ਦਾ ਵੀ ਮਰਡਰ ਇਹਨਾਂ ਨੇ ਕੀਤਾ। ਔਰ ਇਹ ਗੱਲ ਇਹਨਾਂ ਦਾ ਆਈਡੀਆਲੋਗ ਹੀ ਜਿਹੜਾ ਹੈ ਸੁਬਰਾਮਨੀਅਮ ਸਵਾਮੀ ਕਹਿੰਦਾ। ਹੁਣ 2008 ਦੇ ਵਿੱਚ ਇਹ ਜਿਹੜੇ ਹੈ ਮਾਲੇਗਾਂਵ ਬਲਾਸਟ ਹੁੰਦਾ ਔਰ ਜਿਹੜਾ ਇਹ ਕਰਨਲ ਪ੍ਰੋਤ ਮਰਾਠਾ ਲਾਈਟ ਇਨਫੈਂਟਰੀ ਦੇ 1994 ਕਾਡਰ ਦਾ ਜਿਹੜਾ ਉਹ ਕਮਿਸ਼ਨ ਹੋਇਆ ਸੀ ਔਰ ਮਿਲਟਰੀ ਇੰਟੈਲੀਜੈਂਸ ਦੇ ਵਿੱਚ 2005 ਦੇ ਵਿੱਚ ਗਿਆ। ਸੋ 3 ਸਾਲ ਦੇ ਵਿੱਚ ਇਹ ਫੁੱਲੀ ਹਿੰਦੂਤਵਾ ਏਜੰਡੇ ਦੇ ਉੱਤੇ ਦਹਿਸ਼ਤਗਰਦੀ 'ਤੇ ਕੰਮ ਕਰ ਰਿਹਾ ਸੀ। ਔਰ ਇਸ ਨੂੰ ਜਦੋਂ ਮੋਦੀ ਦੀ ਹਕੂਮਤ ਜਾਂ ਦੂਸਰੀ ਬਣ ਗਈ ਔਰ ਫਿਰ ਇਹਨੂੰ ਜਿਹੜਾ ਉਹਨਾਂ ਨੇ ਅਰੈਸਟ 2008 ਦੇ ਵਿੱਚ ਕੀਤਾ, ਪ੍ਰੋਲੋਂਗ ਟਰਾਇਲ ਚੱਲਿਆ। 2017 ਦੇ ਵਿੱਚ ਜਿਹੜਾ ਉਸ ਨੂੰ ਸੁਪਰੀਮ ਕੋਰਟ ਨੇ ਬੇਲ ਦੇ ਦਿੱਤੀ, ਯਾਨੀ ਹੁਣ 2017 ਮੋਦੀ ਪੀਰੀਅਡ ਹੈ ਔਰ ਵਾਪਸ ਜਾ ਕੇ ਇਹ ਬੇਲ ਦੇ ਉੱਤੇ ਹੈ ਔਰ ਕਰਨਲ ਪ੍ਰੋਤ ਜਿਹੜਾ ਵਾਪਸ ਜਾ ਕੇ ਆਪਣਾ ਕਰਨਲ ਦਾ ਚਾਰਜ ਲੈ ਲੈਂਦਾ। ਹੁਣ ਜਿਹੜੀ ਖਬਰ ਇਹਨਾਂ ਦਿਨਾਂ ਦੀ ਹੈ, ਫਰੋਮ ਟਰਾਇਲ ਟੂ ਪ੍ਰਮੋਸ਼ਨ ਕਰਨਲ ਪ੍ਰੋਤ ਗੈਟਸ ਬ੍ਰਿਗੇਡੀਅਰ ਕਲੀਅਰੈਂਸ। ਹੁਣ ਉਹਨਾਂ ਨੇ ਮੁੜ ਕੇ ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ ਇਹਦੇ 'ਤੇ ਕੋਈ ਕੇਸ ਸਾਬਤ ਨਹੀਂ ਹੋਇਆ ਜਾਂ ਦੂਜੇ ਉਹਨੂੰ ਸਾਰੀ ਪਿਛਲੇ ਜਿਹੜੇ 11 ਸਾਲਾਂ ਦੇ ਜਿਹਦੇ ਜੇਲ੍ਹ 'ਚ ਹੋ ਰਿਹਾ ਤਨਖਾਹ ਵੀ ਰੈਂਕ ਵੀ ਕਰਨਲ ਦਾ ਦੇ ਕੇ ਬਹਾਲ ਕੀਤਾ। ਔਰ ਹੁਣ ਉਹਨਾਂ ਨੇ ਜਿਹੜਾ ਸਪੈਸ਼ਲ ਜਿਹੜਾ ਉਸ ਨੂੰ ਬ੍ਰਿਗੇਡੀਅਰ ਦੀ ਪ੍ਰਮੋਸ਼ਨ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਡਿਜ਼ਰਵ ਕਰਦਾ ਹੈ ਇਸ ਦਾ ਇਹ ਜਿਹੜਾ ਹੈ ਬ੍ਰਿਗੇਡੀਅਰ। ਇਹ ਹੈ ਹਾਰ। ਹੁਣ ਇਹਦੇ ਉਲਟ ਅਸੀਂ ਇੱਕ ਪਾਸੇ ਇਹ ਦੇਖ ਰਹੇ ਹਾਂ ਕਿ ਪੂਰਾ ਉਹਨਾਂ ਨੂੰ ਇਵੇਂ ਹੀ ਪ੍ਰਾਗਵੀ ਸਾਧਵੀ ਪ੍ਰਗਿਆ ਉਹ ਰਿਲੀਜ਼ ਵੀ ਹੋਈ ਬੇਲ 'ਤੇ ਹੀ। ਉਹਨੂੰ BJP ਨੇ MP ਦੀ ਟਿਕਟ ਦਿੱਤੀ, MP ਬਣੀ, ਪਾਰਲੀਮੈਂਟ 'ਚ ਬੈਠ ਕੇ ਵੀ ਕਿ ਭਾਈ ਉਹ ਚਾਕੂ ਕੱਢ ਕੇ ਤੇ ਦੂਜੇ ਕਿ ਮੁਸਲਮਾਨਾਂ ਦਾ ਸਫਾਇਆ ਕਰੋ। ਔਰ ਦੂਜੇ ਇਸ ਵਾਰ ਉਹਨੂੰ ਪਾਰਲੀਮੈਂਟ ਦੀ ਟਿਕਟ ਨਹੀਂ ਦਿੱਤੀ, ਉਹ ਵੀ ਚੰਗੀ ਭਲੀ। ਕਰਨਲ ਪ੍ਰੋਤ ਜਿਹੜੇ ਕਰਨਲ ਸਾਹਿਬ ਹੁਣ ਬ੍ਰਿਗੇਡੀਅਰ ਸਾਹਿਬ ਹੋ ਗਏ ਨੇ। ਤੇ ਇਸ ਸਾਰੇ ਦੇ ਚੱਲਦੇ ਆ ਜਿਹੜੇ ਲੋਕ ਕੋਈ ਮਾੜੀ ਮੋਟੀ ਆਵਾਜ਼ ਚੁੱਕਦੇ ਨੇ। ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ X ਹੋਏ ਜਾਂ ਦੂਜਾ, ਅਸੀਂ ਤਾਂ ਸਫ਼ਰ ਕਰ ਹੀ ਰਹੇ ਹਾਂ, ਸਾਨੂੰ ਤਾਂ ਉਹਨਾਂ ਨੇ ਟੋਟਲੀ ਬਲੌਕ ਕਰਤਾ ਇੰਡੀਆ 'ਚੋਂ। ਲੇਕਿਨ ਹੁਣ ਈਵਨ ਰਾਣਾ ਅਯੂਬ ਜਿਹਨੇ 2002 'ਚ ਮੋਦੀ ਅਮਿਤ ਸ਼ਾਹ ਨੇ ਕੀ ਕੀਤਾ, ਕਿਵੇਂ ਇਹਨੇ ਇੱਕ ਇਨਸਾਈਡਰ ਜਿਸ ਨੂੰ ਕਹਿੰਦੇ ਨੇ ਇਨਵੈਸਟੀਗੇਟਿਵ ਜਰਨਲਿਸਟ ਦੇ ਤੌਰ ਦੇ ਉੱਤੇ ਜੋ ਉੱਥੋਂ ਫੈਕਟ ਕੱਢ ਕੇ ਲਿਆਂਦੇ, ਉਦੋਂ ਇਹ ਜਿਹੜੀ ਹੈ ਕਿਹੜਾ ਇੱਕ ਨੈਟਵਰਕ ਸੀ ਉਹਦੇ ਲਈ ਕੰਮ ਕਰਦੀ ਸੀ। ਹਾਲਾਂਕਿ ਉਹਨਾਂ ਨੇ ਵੀ ਉਸ ਦੀ ਉਹ ਇਨਵੈਸਟੀਗੇਸ਼ਨ ਨੂੰ ਨਹੀਂ ਛਾਪਿਆ ਤੇ ਰਾਣਾ ਅਯੂਬ ਨੇ ਫਾਈਨਲੀ ਗੁਜਰਾਤ ਫਾਈਲਸ ਦੇ ਥੱਲੇ ਉਹਨੂੰ ਛਾਪਿਆ। ਵਾਸ਼ਿੰਗਟਨ ਪੋਸਟ ਦੇ ਵੀ ਕਾਲਮਨਿਸਟ ਹੈ। ਔਰ ਇਹਦੇ ਕੋਈ 10 ਸਾਲ ਪੁਰਾਣੇ ਕੋਈ 2 ਟਵੀਟ ਨੇ ਜਿਹੜੀ ਕਿ ਹਾਈ ਕੋਰਟ ਰਾਹੀਂ ਇੰਡੀਅਨ ਗਵਰਨਮੈਂਟ ਕੁਆ ਰਹੀ ਹੈ ਕਿ ਜੀ ਇਸ ਦੇ ਖਿਲਾਫ ਜਿਹੜਾ X ਨੂੰ ਕਹਿ ਰਹੀ ਹੈ ਜਿਹਦਾ ਮਾਲਕ ਐਲਨ ਮਸਕ ਹੈ ਕਿ ਜੀ ਇਹ ਇਹਦੇ ਰਿਮੂਵ ਕਰਾਓ ਟਵੀਟ, ਨਹੀਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਸੈਂਟਰ ਸਲੈਮਸ X ਇਨ ਐਕਸ਼ਨ ਔਨ ਅਯੂਬ ਟਵੀਟਸ, ਰਾਣਾ ਅਯੂਬ ਇਹਦਾ ਨਾਂ ਹੈ, ਥ੍ਰੈਟਨਸ ਟੂ ਵਿਦਡਰਾ ਸੇਫ ਹਾਰਬਰ ਪ੍ਰੋਟੈਕਸ਼ਨ।
ਉਹਨਾਂ ਨੂੰ ਇਹ ਕਹਿ ਰਹੇ ਨੇ ਸੈਂਟਰ ਸੇਜ਼ Delhi police sent 2 statutory notices to X platform says ਕਿ ਵੀ ਇਹਨਾਂ ਨੂੰ ਹਟਾਓ ਔਰ ਉਹ ਸੈਕਸ਼ਨ ਕੋਟ ਕੀਤੇ ਹੋਏ ਨੇ ਲੇਕਿਨ ਉਹ ਐਕਸ ਨੂੰ ਧਮਕੀ ਦੇ ਰਹੇ ਨੇ ਕਿ ਵੀ ਜੇ ਤੁਸੀਂ ਨਾ ਕੀਤਾ ਤੇ ਅਸੀਂ ਤੁਹਾਡੇ ਖਿਲਾਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਰੂਲਸ ਦੇ ਥੱਲੇ ਜਿਹੜਾ ਹੈ ਕਾਰਵਾਈ ਕਰਾਂਗੇ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਟਵੀਟ ਨੇ ਰਾਣਾ ਅਯੂਬ ਦੇ ਟਵੀਟਸ ਇਨਸਲਟਡ ਹਿੰਦੂ ਡੀਟੀਜ਼ ਇਹ ਹਿੰਦੂ ਦੇਵੀ ਦੇਵਤਿਆਂ ਦੀ ਜਿਹੜੀ ਹੈ ਤੁਹਾਨੂੰ ਟਵੀਟ ਨਹੀਂ ਦਿੱਤੇ ਹੋਏ ਕੀ ਨੇ ਕਿ ਬਈ ਲੋਕਾਂ ਨੂੰ ਅਸਲੀਅਤ ਪਤਾ ਲੱਗ ਜਾਏਗੀ। ਤੁਸੀਂ ਜਦੋਂ ਕਿਸੇ ਨੂੰ ਸਿਲੰਡਰ ਹੀ ਕਰਨਾ ਹੈ ਬਦਨਾਮ ਹੀ ਕਰਨਾ ਹੈ ਤੇ ਜੋ ਮਰਜ਼ੀ ਚਾਰਜ ਲਾਓ। ਇਹ ਹੈ ਜਿਹੜਾ ਅੱਜ ਭਾਰਤ ਦੇ ਵਿੱਚ ਕਿਸ ਲੈਵਲ ਤੇ ਜਦੋਂ ਸਾਡੇ ਕਹਿਣਗੇ ਕਿ ਜੀ ਬੰਦੀ ਸਿੰਘ ਰਿਹਾ 30-35 ਸਾਲ ਇੱਥੇ ਇਸ ਕਿਸਮ ਦੇ ਕ੍ਰਿਮੀਨਲ ਜਿਹਦੇ 'ਚ ਸੈਂਕੜਿਆਂ ਲੋਕ ਮਰੇ ਸਮਝੌਤਾ ਐਕਸਪ੍ਰੈਸ ਮਾਲੇਗਾਂव ਕਾਂਡ ਔਰ हैदराबाद ਮਸੀਤ ਅਟੈਕ ਪਰ ਇਹ ਹਿੰਦੂ ਤਵੀਆਂ ਦਾ ਰਾਜ ਹੈ। ਹਿੰਦੂ ਆਤੰਕਵਾਦ ਜਿਹੜਾ ਅਸਲ ਦੇ ਵਿੱਚ ਉਸ ਨੂੰ ਹੀ ਉਹਨਾਂ ਨੇ ਰਾਸ਼ਟਰਵਾਦ ਦਾ ਨਾਮ ਦਿੱਤਾ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰ ਹਾਸਲ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਨੂੰ ਸੋਨਮਲ ਜੀ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਮ ਲੈਂਡ ਆਫ ਸੈਕਸ ਸਾਨੂੰ ਲਿਖਦੇ ਨੇ ਕਿ ਸੱਚੋ ਸੱਚ ਸਾਡੀ ਕਲਾਸ ਹੈ ਔਰ ਡਾਕਟਰ ਸਾਹਿਬ ਸਾਡੇ ਪ੍ਰਿੰਸੀਪਲ ਨੇ ਔਰ ਜਿਹੜੇ ਨੀਲਮ ਕੌਰ ਨੇ ਉਹ ਮੋਨੀਟਰ ਨੇ ਔਰ ਅਸੀਂ ਸਾਰੇ ਸਟੂਡੈਂਟ ਹਾਂ। ਸੋ ਨਾਈਸ ਐਂਡ ਕਹਿੰਦੇ ਨੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ। ਦੇਖੋ ਤੁਸੀਂ ਇਹ ਸਾਨੂੰ ਡਿਫਾਈਨ ਤਾਂ ਕਰਤਾ ਅਸੀਂ ਤਾਲਿਬੇ ਇਲਮ ਹੈ ਵਿਦਿਆਰਥੀ ਹੈ ਤੁਹਾਡੇ ਵਾਂਗ ਤੁਹਾਡੇ ਤੋਂ ਵੀ ਸਿੱਖਦੇ ਹਾਂ ਇੱਕ ਦੂਜੇ ਨੂੰ ਜਿਹੜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਰ ਨਵਾਜ਼ਿਸ਼ ਲਈ ਤੁਹਾਡਾ ਸ਼ੁਕਰੀਆ। ਹਾਂਜੀ ਔਰ ਇਸੇ ਤਰ੍ਹਾਂ ਬਸਰਾ ਜੀ ਵੀ ਔਰ ਫਿਰ ਇਸੇ ਤਰ੍ਹਾਂ ਖਾਲਿਸਤਾਨ ਫੌਜੀ ਜੀ ਵੀ ਔਰ ਫਿਰ ਇਸ ਤਰ੍ਹਾਂ ਟੋਨੀ ਢੀਂਡਸਾ ਜੀ ਵੀ ਜਸਵਿੰਦਰ ਗਿੱਲ ਜੀ ਵੀ ਔਰ ਇਸੇ ਤਰ੍ਹਾਂ ਕ੍ਰੇਜ਼ੀ ਕੂਲ ਜੀ ਵੀ ਜਿਹੜੀ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਸਾਰੀ ਸੰਗਤ ਜਿਹੜੀ ਦੇਖਣ ਲਈ ਉਹਨਾਂ ਨੇ ਵੀ ਔਰ ਕਮਲਜੀਤ ਸਿੰਘ ਜੀ ਵੀ ਕਹਿੰਦੇ ਵਾਟ ਯੂ ਥਿੰਕ ਅਬਾਊਟ ਐਸਸੀ the decision on SC because reservations after conversation 6 are both sides welcoming and opposing. Is this related with the Saitari issue also? ਜਿਹੜਾ ਹਾਂ ਇਹ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਸਿੱਖ ਬੋਧੀ ਜੈਨੀ ਔਰ ਹਿੰਦੂ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਇਹ ਸਹੂਲਤ ਹੈ ਜਿਹੜੀਆਂ ਐਸਸੀ ਔਰ ਦੂਸਰਿਆਂ ਦੇ ਲਈ ਨੇ ਜਿਹੜੇ ਕਨਵਰਟ ਹੁੰਦੇ ਨੇ ਦੂਸਰੇ 'ਚ ਉਹਨਾਂ ਨੂੰ ਇਹ ਵੈਸੇ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਇਹਨਾਂ ਨੇ ਇਹ ਐਕਟ ਬਣਾਇਆ ਵੀ ਹੈ ਉਹਦੇ 'ਚ ਇਹੀ ਲਿਖਿਆ ਗਿਆ ਸੀ ਪਰ ਹੁੰਦਾ ਇਹ ਹੈ ਕਿ ਵੀ ਪੰਜਾਬ 'ਚ ਵੀ ਜੇ ਤੁਸੀਂ ਦੇਖੋਗੇ ਕਿ ਉਹ ਆਪਣੇ ਆਪ ਨੂੰ ਨਾ ਆਪਣਾ ਨਾਂ ਬਦਲਦੇ ਨੇ ਨਾ ਆਪਣੀ ਸ਼ਕਲ ਬਦਲਦੇ ਨੇ ਔਰ ਉਹ ਸਾਰੇ ਦੇ ਥੱਲੇ ਉਹ ਭਾਵੇਂ ਇਹ ਈਸਾਈਆਂ ਲਈ ਜਾਂ ਮੁਸਲਮਾਨਾਂ ਲਈ ਇਸ ਦੇ ਵਿੱਚ ਰਾਹਤਾਂ ਨਹੀਂ ਨੇ। ਸੋ ਉਹੀ ਜਿਹੜਾ ਆਲਰੇਡੀ ਐਗਜ਼ਿਸਟਿੰਗ ਐਕਟ ਹੈ ਉਹਨੂੰ ਇੰਟਰਪ੍ਰੇਟ ਕੀਤਾ। ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਾਲਾਂ ਪਹਿਲੀ ਸਟੇਜ 'ਤੇ ਜਦੋਂ ਐਕਟ ਬਣ ਰਿਹਾ ਸੀ 1950 ਦੇ ਵਿੱਚ ਸਿੱਖਾਂ ਨੂੰ ਇਹਦੇ 'ਚ ਸ਼ਾਮਲ ਨਹੀਂ ਸੀ ਕੀਤਾ ਗਿਆ ਕਿ ਜਿਹੜੇ ਸਿੱਖ ਬਣ ਗਿਆ ਉਹਨੂੰ ਸ਼ਡਿਊਲ ਕਾਸਟ ਜਾਂ ਸ਼ਡਿਊਲ ਟਰਾਈਬ ਬੈਨੀਫਿਟ ਨਹੀਂ ਹੈ। ਔਰ ਉਸ ਪੀਰੀਅਡ 'ਚ ਫਿਰ ਅਕਾਲੀਆਂ ਨੇ ਦੇਖਿਆ ਕਿ ਭਾਈ ਕੁਛ ਬੈਕ ਕਨਵਰਸ਼ਨ ਸ਼ੁਰੂ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਇਹਦੇ 'ਤੇ ਮੋਰਚਾ ਲਾਇਆ ਸੀ ਅਕਾਲੀਆਂ ਨੇ ਤੇ ਉਹਦੇ 'ਤੇ ਜਿਹੜਾ ਇਹ ਅਰਲੀ 50s ਦੇ ਵਿੱਚ ਹੀ ਹੈ ਬਹੁਤ ਲੇਟ ਨਹੀਂ ਸੀ। ਪਟੇਲ ਨੇ ਸਗੋਂ ਤੰਜ਼ ਕੀਤੀ ਸੀ ਇਹਦੇ 'ਤੇ ਕਿ ਸਿੱਖਾਂ ਦਾ ਵੀ ਹਾਲ ਦੇਖ ਲਓ। ਇੱਕ ਪਾਸੇ ਕਹਿੰਦੇ ਨੇ ਜੀ ਸਿੱਖਾਂ 'ਚ ਜ਼ਾਤ ਪਾਤ ਨਹੀਂ ਹੈ ਦੂਸਰਾ ਜਿਹੜੇ ਸਿੱਖ ਸ਼ਡਿਊਲ ਕਾਸਟ ਨੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਬੈਨੀਫਿਟ ਮੰਗ ਰਹੇ ਨੇ ਪਰ ਇਵੈਂਚੁਅਲੀ ਜਿਹੜਾ ਉਹ ਮੋਰਚੇ ਤੋਂ ਬਾਅਦ ਹੀ ਜਿਹੜਾ ਹੈ ਇਹ ਬੈਨੀਫਿਟ ਸਿੱਖਾਂ ਨੂੰ ਦਿੱਤੇ ਗਏ ਸੀ। ਸੋ ਉਹਦੇ 'ਚ ਆਲਰੇਡੀ ਜਦੋਂ ਮਦਰ ਟੈਰੇਸਾ ਨੋਬਲ ਲਾਰੀਏਟ ਲਾਈਵ ਸੀ ਉਹਨੇ ਦਿੱਲੀ ਦੇ ਵਿੱਚ ਰਾਜਪਥ ਦੇ ਉੱਤੇ ਇਸ ਦੇ ਉੱਤੇ ਜਿਹੜਾ ਐਜੀਟੇਸ਼ਨ ਦਾ ਵੀ ਹਿੱਸਾ ਬਣੀ ਸੀ ਉਹ ਕਿ ਵੀ ਜਿਹੜੇ ਈਸਾਈ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਵੀ ਇਹ ਹੱਕ ਦਿੱਤਾ ਜਾਏ ਪਰ ਉੱਥੇ ਕੋਈ ਬਹੁਤਾ ਪੁੱਛਦਾ ਨਹੀਂ ਹੈ। ਜਿਹੜਾ ਵੀ ਹੈ ਉਹ ਜਿਹੜਾ ਸ਼ਡਿਊਲ ਕਾਸਟ ਕੈਟਾਗਰੀ 'ਚ ਹੈਗਾ ਉਹ ਲੈ ਲੈਂਦੇ ਨੇ ਸਰਟੀਫਿਕੇਟ। ਉਹ ਕਈ ਵਾਰੀ ਤਾਂ ਹਾਈ ਕਾਸਟ ਵਾਲੇ ਜਿਹੜੇ ਨੇ ਉਹ ਰਿਜ਼ਰਵੇਸ਼ਨ ਦੇ ਨਾਂ ਥੱਲੇ ਮੈਡੀਕਲ ਕਾਲਜਿਸ ਔਰ ਦੂਸਰੇ ਕਾਲਜਿਸ ਦੇ ਵਿੱਚ ਐਡਮਿਸ਼ਨ ਲੈਂਦੇ ਨੇ। ਹਾਂਜੀ ਔਰ ਅਹਿਮਦ ਨਦੀਮ ਜੀ ਜਿਹੜੇ ਨੇ ਉਹ ਗੁੱਡ ਜੌਬ ਕਹਿੰਦੇ ਨੇ ਔਰ ਅੱਲਾ ਆਪਕੋ ਸਲਾਮਤ ਰੱਖੇ। ਬਹੁਤ ਸ਼ੁਕਰੀਆ। ਔਰ ਸ਼ਾਹਿਦ ਜਾਵੇਦ ਜਿਹੜੇ ਨੇ ਕਹਿੰਦੇ ਇੰਡੀਆ ਕੈਨ ਆਲਸੋ ਟਰਾਈ ਟੂ ਐਗਰੀਂਗ ਇਜ਼ਰਾਈਲ has father for permanent peace and share Nobel Peace Award। ਬਿਲਕੁਲ ਕਿਉਂਕਿ ਮੋਦੀ ਨੇ ਇਜ਼ਰਾਈਲ ਜਾ ਕੇ ਕਿਹਾ ਸੀ ਕਿ ਇੰਡੀਆ ਮੇਰੀ ਮਦਰਲੈਂਡ ਹੈ ਇਜ਼ਰਾਈਲ ਮੇਰਾ ਫਾਦਰਲੈਂਡ ਹੈ।
ਔਰ ਹਲਾਲ ਮੀਟ ਜਿਹੜੀ ਕਹਿੰਦੇ ਨੇ ਲਵ ਯੂ ਡਾਕਟਰ ਸਾਹਿਬ ਐਂਡ ਫਿਰ ਇਸ ਤਰ੍ਹਾਂ ਸ਼ਾਇਦ ਜਾਵੇਦ ਜੀ ਕਹਿੰਦੇ ਨੇ ਸੁਪਰ ਐਨਾਲਿਸਿਸ ਵਿਦ ਪੰਜਾਬੀ ਮਸਾਲਾ ਮੇ ਅੱਲਾ ਪ੍ਰੋਟੈਕਟ ਯੂ ਐਂਡ TV84 ਸ਼ਾਇਦ ਫਰੋਮ ਕਤਰ। ਹਾਂ ਪੰਜਾਬੀ ਮਸਾਲਾ ਤਾਂ ਪਤਾ ਨਹੀਂ ਹੈ ਕਿ ਨਹੀਂ, ਤੜਕਾ ਜ਼ਰੂਰ ਪੰਜਾਬੀ ਹੈ ਤੇ ਤੜਕਾ ਦੇ ਨਾਲ ਜੇ ਮਸਾਲੇ ਵੀ ਰਲ ਜਾਣ ਫਿਰ ਚਾਰ ਚਫੇਰੇ ਉਸ ਦੀ ਫ੍ਰੈਗਰੈਂਸ ਵੀ ਹੈ। ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਿੰਦਰ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਜੀ ਆਪਾਂ ਆਪਣੀ ਜਿਹੜੀ TV84 USA ਦੇ ਚੈਨਲ ਤੇ ਵੀ ਚੱਲਦੇ ਆ, ਉੱਥੇ ਵੀ ਸਾਡੇ ਵਿਊਅਰਸ ਦੇ ਮੈਸੇਜ ਨੇ ਆਲਵੇਜ਼ ਵੈਲਕਮ ਨੇ ਉਹ ਵੀ। ਔਰ ਸਾਡੇ ਕੋਲ ਮੈਸੇਜ ਆਏਗਾ ਪਹਿਲੇ ਵਾਲਾ। ਧਰਮ ਸਿੰਘ ਜੀ ਵੀ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਪਾਲ ਸਿੰਘ ਜੀ ਵੀ ਔਰ ਗੁਲਜਿੰਦਰ ਜਿਹੜੇ ਪੁਰੇਵਾਲ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ। ਹਰਮਨ ਪੰਨੂ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਬ੍ਰਹਮਲੀਨ ਪਿੰਦਰ ਜੀ ਵੀ, ਗੁਰਦੀਪ ਸਿੰਘ ਜੀ ਵੀ ਔਰ ਜਸਪਾਲ ਜੀ ਵੀ ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਮੁਸਤਫਕ ਜਿਹੜੇ ਗੁਲਾਮ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਅਮਰਜੀਤ ਜੀ ਵੈਰੀ ਨਾਈਸ ਟਾਕਿੰਗ ਔਰ ਕੁਲਦੀਪ ਕੌਰ ਜੀ ਵੀ ਔਰ ਗੁਰਵਿੰਦਰ ਮਾਨ ਜੀ ਵੀ ਔਰ ਇਹ ਜਿਹੜੇ ਮਸਾਲਾ ਪਤਾ ਨਹੀਂ ਕੀ ਜਿਹੜੇ ਨੇ ਹੈਗੇ ਨੇ ਮਸਲਫੁਲ ਜਿਹੜੇ ਨੇ, ਹਾਂਜੀ ਮਸਲਫੁਲ ਜਿਹੜੇ ਉਹ ਵੀ ਕਹਿੰਦੇ ਨੇ ਡਾਕਟਰ ਸਾਹਿਬ ਯੂਅਰ ਇਨਸਾਈਟ ਇਨ ਦਾ ਗਲੋਬਲ ਅਫੇਅਰਸ ਇਜ਼ ਆਲਵੇਜ਼ ਵੈਲਿਊਏਬਲ learning for us may Vaiguru grant freedom earliest to take benefit from your immaculate wisdom in South Asia। ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਨਿਵਾਜ਼ਿਸ਼ ਹੈ। ਮੈਂ ਤਾਂ ਤਾਲਿਬੇ ਇਲਮ ਆਪਣੇ ਆਪ ਨੂੰ ਸਮਝਦਾ ਔਰ ਤੁਹਾਡੇ ਸਾਰਿਆਂ ਤੋਂ ਅਸੀਂ ਕੁਛ ਨਾ ਕੁਛ ਸਿੱਖਦੇ ਹਾਂ ਜ਼ਰੂਰ। ਬਿਲਕੁਲ। ਫਿਰ ਕਹਿੰਦੇ ਖਾਲਸਾ ਪਾਕਿਸਤਾਨ ਫਰੈਂਡਸ਼ਿਪ ਆਲਵੇਜ਼ ਜ਼ਿੰਦਾਬਾਦ। ਔਰ ਫਿਰ ਕਹਿੰਦੇ ਕਿ ਮੁਹੰਮਦ Aslam Chaudhary from Lahore says heartfelt regards। और फिर इसी तरह ਤੁਹਾਨੂੰ ਵੀ ਬਹੁਤ ਸ਼ੁਕਰੀਆ। ਹਾਂਜੀ ਜਸਵੀਰ ਸਿੰਘ ਜੀ ਵੀ ਸਿੱਖ ਸਟੈਂਡ ਵਿਦ ਅਮਰੀਕਾ ਐਂਡ ਪੰਜਾਬ ਸਟੈਂਡ ਵਿਦ ਅਮਰੀਕਾ। ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਔਰ ਰਾਜਵਿੰਦਰ ਕੌਰ ਜੀ ਵੀ ਔਰ ਸੁਖਵਿੰਦਰ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਗੁਰਪ੍ਰਕਾਸ਼ ਸਿੰਘ ਜੀ ਵੀ। ਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਲੇਟ 80s particularly 1988 ਵਿੱਚ ਮੈਂ fourth standard ਵਿੱਚ ਸਟੱਡੀ ਕਰਦਾ ਸੀ ਐਂਡ ਕੀ ਕਹਿੰਦੇ ਦੂਰਦਰਸ਼ਨ ਤੇ ਕੋਈ ਐਂਟੀ ਸਿੱਖ ਜਿਹੜੇ ਪ੍ਰੋਪਗੈਂਡਾ ਨਹੀਂ ਦਿਖਾਇਆ ਜਾਂਦਾ ਸੀ। ਪਹਿਲਾਂ ਤਾਂ ਨੂਪਾ ਜੀ ਹੁਣ ਤੁਸੀਂ 9 ਸਾਲ ਦੇ ਉਦੋਂ ਹੋਵੋਗੇ ਜੇ 5 ਸਾਲ ਦੇ ਸਕੂਲੇ ਗਏ ਹੋ। ਹਾਂਜੀ ਤੇ 9 ਸਾਲ ਦੇ ਬੱਚੇ ਨੂੰ ਕੀ ਪਤਾ ਹੈ ਵੀ ਕੀ ਹੰਡੇ, ਅਸੀਂ ਉਸ ਦੌਰ 'ਚ ਹੀ ਬਾਹਰ ਨਿਕਲੇ ਹਾਂ, ਉਸ ਦੌਰ ਨੂੰ ਹੰਡਾਇਆ ਹੋਇਆ। ਹਾਂਜੀ ਇਹ ਪ੍ਰੋਪੇਗੈਂਡੇ ਦੀ ਲਾਈਨ ਨੇ ਜਿਹੜੇ ਸਾਰੇ ਲਫ਼ਜ਼ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਲੇਟ 70s ਘੜੇ 78 ਤੋਂ ਲੈ ਕੇ ਹੁਣ ਤੱਕ। ਹੁਣ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵੀ ਤੁਸੀਂ ਦੇਖ ਰਹੇ ਹੋ ਵੀ ਕੀ ਸ਼ਰਾਰਤਾਂ ਕਰ ਰਹੇ ਨੇ। ਪਰ ਚਲੋ ਤੁਹਾਨੂੰ ਮਾਫ ਕਰਦੇ ਆ ਵੀ ਤੁਹਾਨੂੰ ਨਹੀਂ ਪਤਾ ਲੱਗਾ ਕਿਉਂਕਿ ਤੁਸੀਂ ਬਹੁਤ ਛੋਟੇ ਸੀ 8-9 ਸਾਲ ਦੇ। ਬਲਜੀਤ ਬ੍ਰੈਚ ਵੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।